India ranks 93 out of 180 countries in Corruption Perceptions Index 2023। ਕਰਪਸ਼ਨ ਦੇ ਜਿਨ੍ਹਾਂ ਦੇ ਈਡੀ ਦੇ ਛਾਪੇ ਪਏ, ਜਿਉਂ ਹੀ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ, ਉਹ ਜਿਵੇਂ ਇੱਕ ਐਂਕਰ ਉਹਨਾਂ ਦਾ ਕਹਿੰਦਾ ਹੁੰਦਾ ਵੀ ਬੀਜੇਪੀ ਜੁਆਇਨ ਕਰੋ, ਇਹਦਾ ਮਤਲਬ ਵਾਸ਼ਿੰਗ ਮਸ਼ੀਨ 'ਚ ਤੁਸੀਂ ਧੁਲ ਗਏ, ਪਰ ਸਾਫ ਸੁਥਰੇ ਜਿਹੜੇ ਉਹ ਤੁਸੀਂ ਨਿਕਲ ਆਏ। 3 Indian markets are Hirapanna in Mumbai, Tank Road in Karol Bagh in Delhi and Sadar Patrappa Road Market in Bengaluru। ਕਿ ਭਾਈ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਨੇ ਸਭ ਤੋਂ ਗੰਦੀਆਂ ਮਾਰਕੀਟਸ ਜਿਹੜੀਆਂ ਨੇ ਉਹ ਇਹ ਅਮਰੀਕਨ ਜਿਹੜਾ ਉਹਨਾਂ ਨੇ ਇਹਨਾਂ ਨੂੰ ਲੇਬਲ ਕੀਤਾ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अपने आप ਨੂੰ ਵਿਸ਼ਵ ਗੁਰੂ ਦੱਸਣ ਵਾਲਾ ਭਾਰਤ ਦੁਨੀਆ ਦੇ ਸਭ ਤੋਂ ਕਰਪਟ ਮੁਲਕਾਂ ਵਿੱਚੋਂ ਇੱਕ ਹੈ ਔਰ ਟ੍ਰਾਂਸਪੈਰੈਂਸੀ ਇੰਟਰਨੈਸ਼ਨਲ ਦੀ 2023 ਦੀ ਰਿਪੋਰਟ ਵਿੱਚ ਦੁਨੀਆ ਦੇ 180 ਦੇਸ਼ਾਂ ਵਿੱਚ ਭਾਰਤ ਦਾ ਕਰਪਸ਼ਨ ਵਿੱਚ 93ਵਾਂ ਸ਼ਰਮਨਾਕ ਦਰਜਾ। ਸੋ ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਹਨਾਂ ਦੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ ਔਰ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਕਰਪਸ਼ਨ ਦਾ ਹਾਲ ਬਾਰੇ ਤਾਂ ਉਹਨਾਂ ਦਾ ਇੱਕ ਕਾਮੇਡੀਅਨ ਇੱਕ ਵਾਰ ਕਹਿੰਦਾ ਜੀ, ਮੈਂ ਪੁਲਿਸ ਦੇ ਉੱਤੇ ਸਕਿੱਟ ਕੀਤੀ ਕਿ ਵੀ ਕਿਵੇਂ ਕਰਪਟ ਹੈ, ਕਿਵੇਂ ਨਾਕਿਆਂ 'ਤੇ ਰੋਕਦੇ ਨੇ, ਕਿਵੇਂ ਕਰਦੇ ਨੇ ਉਹਨਾਂ ਦੇ ਅਫਸਰ। ਅਤੇ ਕਹਿੰਦੇ ਵੀ ਮੈਨੂੰ ਜਿਹੜਾ ਬਹੁਤ ਵਾਹ ਮਿਲੀ, ਪਰ ਕਹਿੰਦੇ ਹਫ਼ਤੇ ਕੁ ਬਾਅਦ ਮੈਂ ਇੱਕ ਪੁਲਿਸ ਨਾਕੇ 'ਤੇ ਤੋਂ ਪਿੱਛੇ ਹੀ ਸੀ ਅਤੇ ਕਹਿੰਦੇ ਉਹਨਾਂ ਦੀ ਇੱਕ ਗੱਡੀ ਪੁਲਿਸ ਦੀ ਆ ਕੇ ਰੁਕੀ ਤਾਂ ਉਹਨਾਂ ਨੇ ਮੈਨੂੰ ਰੋਕ ਲਿਆ। ਕਹਿੰਦੇ ਵੀ ਮੈਂ ਕਿਹਾ ਵੀ ਹੁਣ ਇਹ ਕਟਾਪਾ ਚੜ੍ਹੇਗਾ ਵੀ ਜਿਵੇਂ ਤਾਜ਼ੀ TV 'ਤੇ ਆਈ ਸੀ ਉਹ ਸਾਰੀ ਸਕਿੱਟ ਦਾ। ਕਹਿੰਦੇ ਵੀ ਉਹਨਾਂ ਦੇ DSP ਸਾਹਿਬ ਉਤਰੇ ਔਰ ਉਤਰ ਕੇ ਕਹਿੰਦੇ ਯਾਰ ਤੂੰ ਕਮਾਲ ਕਰਤੀ, ਇਹਨੇ ਕਮਾਲ ਦੀ ਐਕਟਿੰਗ ਸਾਡੇ ਵਾਲੇ, ਇੱਕ ਵਾਰੀ ਸਾਨੂੰ ਫਿਰ ਕਰਕੇ ਦਿਖਾ। ਉਹ ਕਹਿੰਦਾ ਮੈਂ ਕਿਹਾ ਇੰਨੀ ਬੇਸ਼ਰਮੀ ਕਿ ਵੀ ਮੈਂ ਤਾਂ ਅਸੀਂ ਇਹਨਾਂ ਦੀ ਲਾਪਾ ਕੀਤੀ ਹੈ, ਇਹ ਉਹਨੂੰ ਵੀ ਇੰਜੋਏ ਕਰ ਰਹੇ। ਜਦੋਂ ਇਸ ਲੈਵਲ ਤੱਕ ਜਿਹੜਾ ਕਰਪਸ਼ਨ ਔਰ ਬੇਸ਼ਰਮੀ ਚਲੀ ਜਾਂਦੀ ਹੈ ਉਦੋਂ ਤੁਸੀਂ ਉਸ ਸੁਸਾਇਟੀ ਤੋਂ, ਉਸ ਸਮਾਜ ਤੋਂ ਕਿਹੜੀ ਰੈਵੋਲੂਸ਼ਨਰੀ ਤਬਦੀਲੀ ਦਾ ਜਿਹੜਾ ਹੈ ਉਹ ਉਸ ਦੀ ਤਵੱਕੋ ਕਰਦੇ ਹੋ। ਔਰ ਅਸੀਂ ਤਾਂ ਹਰ ਸਾਰੇ ਡਿਸਕਸ ਕਰਦੇ ਹਾਂ, ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਅੱਡ ਮੁਲਕਾਂ ਦੇ ਸਰਵੇ, ਉਹਨਾਂ ਦਾ ਇੱਕ ਆਪਣਾ ਪੈਰਾਮੀਟਰ ਹੁੰਦਾ ਹੈ, ਉਹ ਪੂਰੇ ਇੰਡੈਕਸ ਜਿਹੜਾ ਹੈ ਉਹ ਸਟੈਂਡਰਡ ਇੰਡੈਕਸ ਹੁੰਦਾ ਹੈ। ਸੋ ਉਹਨਾਂ ਨੇ ਇਸ ਨੂੰ ਭਾਰਤ ਉੱਥੇ ਕੀ ਕਰਪਟ ਮੁਲਕਾਂ ਦੇ ਵਿੱਚ ਹੀ ਖੜਾ ਹੈ ਔਰ ਇਹਨਾਂ ਦੇ ਆਪਣੇ ਮੀਡੀਆ ਦੇ, ਕਿਉਂਕਿ ਇੰਟਰਨੈਸ਼ਨਲ ਨਿਊਜ਼ ਹੈ, ਇਹਨੂੰ ਇਹ ਕਿਲ ਨਹੀਂ ਕਰ ਸਕਦੇ। India ranks 93 out of 180 countries in Corruption Perceptions Index 2023। और ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ India ranked 93 out of 180 countries on the Corruption Perceptions Index for 2023 as its overall score remained largely unchanged according to a Transparency International report। ਔਰ ਇਹ ਫਿਰ ਉਹਨਾਂ ਨੇ 0 ਤੋਂ 100 ਤੱਕ ਕਿਵੇਂ ਉਹਨਾਂ ਦਾ ਕ੍ਰਾਈਟੇਰੀਆ ਹੁੰਦਾ ਔਰ ਕਿਵੇਂ ਉਹਨਾਂ ਦਾ ਜਿਹੜਾ ਰੈਂਕ ਹੈ ਇੰਡੀਆ ਦਾ ਉੱਥੇ ਕੀ ਹੈ। ਔਰ ਇਹ ਸਾਰੇ ਬਾਕੀ ਵੀ ਜਿਹੜੇ ਉਸ ਖਿੱਤੇ ਦੇ ਮੁਲਕ ਨੇ ਉਹਨਾਂ ਦਾ ਕੋਈ ਬਹੁਤ ਚੰਗਾ ਹਾਲ ਨਹੀਂ ਹੈ। ਪਰ ਇੱਕ ਪਾਸੇ ਤੁਸੀਂ ਇਹ ਨਾਅਰੇ ਦਿੱਤੇ ਹੋਣ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ, ਉਸ ਦਾ, ਔਰ ਖੜੇ ਤੁਸੀਂ ਉੱਥੇ ਹੋ ਕਰਪਸ਼ਨ ਦਾ। ਹਾਂ, ਤੁਸੀਂ ਈਡੀ ਮਗਰ ਪਾਈ ਹੋਈ ਆ ਆਪੋਜੀਸ਼ਨ ਪਾਰਟੀਆਂ ਦੇ, ਚੁੱਕ ਕੇ ਕਦੇ ਲਾਲੂ ਯਾਦਵ ਨੂੰ ਚੁੱਕ ਲਓ, ਤੇਜਸਵੀ ਯਾਦਵ ਨੂੰ ਚੁੱਕ ਲਓ, ਹੁਣ ਉਹ ਸ਼ਿਬੂ ਸੋਰੇਨ ਫੜਿਆ ਹੋਇਆ ਹੈ, ਪਹਿਲਾਂ ਕੋਈ ਹੋਰ ਜਿਹੜਾ ਉਹ ਉਹਦੀ ਦਿੱਲੀ ਸਰਕਾਰ ਦੇ ਵਜ਼ੀਰ ਅੰਦਰ ਦਿੱਤੇ ਹੋਏ ਨੇ, ਕੇਜਰੀਵਾਲ ਨੂੰ ਚੁੱਕਣ ਦੀ ਤਿਆਰੀ ਹੈ। ਪਰ ਕੋਈ ਵੀ BJP ਦਾ ਜਾਂ ਦੂਜਾ ਤੁਹਾਨੂੰ ਉਹ ਤਾਂ ਦੂਰ ਦੀ ਗੱਲ, ਜਿਹੜੇ ਇੱਧਰਲਿਆਂ ਦੇ ਵਿੱਚ ਕਰਪਸ਼ਨ ਦੇ ਜਿਨ੍ਹਾਂ ਦੇ ਈਡੀ ਦੇ ਛਾਪੇ ਪਏ, ਜਿਉਂ ਹੀ ਉਹਨਾਂ ਨੇ BJP ਜੁਆਇਨ ਕੀਤੀ, ਉਹ ਜਿਵੇਂ ਇੱਕ ਐਂਕਰ ਉਹਨਾਂ ਦਾ ਕਹਿੰਦਾ ਹੁੰਦਾ ਵੀ BJP ਜੁਆਇਨ ਕਰੋ, ਇਹਦਾ ਮਤਲਬ ਵਾਸ਼ਿੰਗ ਮਸ਼ੀਨ 'ਚ ਤੁਸੀਂ ਧੁਲ ਗਏ, ਪਰ ਸਾਫ ਸੁਥਰੇ ਜਿਹੜੇ ਉਹ ਤੁਸੀਂ ਨਿਕਲ ਆਏ। ਸੋ ਇਹ ਸਾਰੇ ਦੇ ਥੱਲੇ, ਔਰ ਇਕੱਲਾ ਇਹੀ ਨਹੀਂ ਕਿ ਇੱਕ ਪੈਟਰਨ ਦੇ ਉੱਤੇ, ਇਹਦੇ ਨਾਲ ਹੀ ਇੱਕ ਦਿਨ ਪਹਿਲਾਂ ਦੀ ਖਬਰ ਸੀ, 3 Indian markets in 3 cities, 3 online markets figure in notorious markets list of US trade representatives। 3 Indian markets are Hirapanna in Mumbai, Tank Road in Karol Bagh in Delhi and Sadar Patrappa Road Market in Bengaluru। कि भाई ये
ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਨੇ ਸਭ ਤੋਂ ਗੰਦੀਆਂ ਮਾਰਕੀਟਸ ਜਿਹੜੀਆਂ ਨੇ ਉਹ ਇਹ ਅਮਰੀਕਨ ਜਿਹੜਾ ਹੈ ਉਹਨਾਂ ਨੇ ਇਹਨਾਂ ਨੂੰ ਲੇਬਲ ਕੀਤਾ। ਪਰ ਇੰਨੀਆਂ ਖਬਰਾਂ ਯੂਕੇ ਦੇ ਹਵਾਲੇ ਨਾਲ ਸੀ, ਸਾਡੇ ਤਾਂ ਮਾੜਾ ਮੋਟਾ ਕੋਈ 20 ਗ੍ਰਾਮ ਕੋਕੇਨ ਲੈ ਕੇ ਫੜਿਆ ਗਿਆ ਜਾਂ ਦੂਜਾ ਕਿੰਨੀ ਵੱਡੀ ਖਬਰ ਬਣਾਈ ਹੁੰਦੀ ਹੈ। ਉਹ ਗੁਜਰਾਤੀ ਇੱਕ ਕਪਲ ਯੂਕੇ 'ਚ ਜਿਨ੍ਹਾਂ ਨੂੰ ਦੋਨਾਂ ਨੂੰ ਸਜ਼ਾ ਹੋਈ ਹੈ, ਕਿੰਨੇ ਹਜ਼ਾਰ ਕਰੋੜ ਦੀ ਸਪਲਾਈ, ਐਡੋਪਟਡ ਸਨ ਦਾ ਮਰਡਰ ਗੁਜਰਾਤ ਦੇ ਵਿੱਚ, ਕਿਉਂਕਿ ਇਹ ਜਿਹੜੀ ਐਵੇਂ ਨਹੀਂ ਅਡਾਨੀਆਂ ਡੂਨੀਆਂ ਨੂੰ ਸਾਰੀਆਂ ਪੋਰਟਸ ਦੂਜੀਆਂ ਦਿੱਤੀਆਂ ਹੁੰਦੀਆਂ, ਖਬਰ ਇੱਕ ਦਿਨ ਲੱਗਦੀ ਹੈ ਜੀ ਇੰਨੇ ਹਜ਼ਾਰ ਕਰੋੜ ਦੀ ਕੋਕੇਨ ਫੜੀ ਗਈ, ਫਿਰ ਖਬਰ ਗਾਇਬ ਹੋ ਜਾਂਦੀ ਹੈ। ਫੋਕਸ ਪੰਜਾਬ ਤੇ ਹੁੰਦਾ ਜੀ, ਡਰੋਨ ਮਿਲਿਆ ਪਾਕਿਸਤਾਨ ਚੋਂ ਉੱਡਿਆ, ਉੱਥੇ ਆਇਆ, ਇੱਕ ਪਿਸਤੌਲ ਮਿਲੀ, 2.5 ਗੋਲੀਆਂ ਮਿਲੀਆਂ ਵਿੱਚੋਂ ਜਾਂ ਦੂਜਿਆਂ ਉਹਨਾਂ ਨੂੰ ਕਿਹਾ ਜੀ 2.5 ਕੀ ਅੱਧੀ ਕਹਿੰਦੇ ਰਾਹ 'ਚ ਟੁੱਟ ਗਈ। ਸੋ ਮਤਲਬ ਝੂਠ ਬੋਲਣ ਲੱਗੇ ਵੀ ਇਹਨਾਂ ਨੂੰ ਲੇਖਣ ਉਹ ਚੱਲ ਰਿਹਾ ਪੂਰਾ ਜਿਹੜਾ ਉਸ ਦੇ ਲਾਈਨ ਦੇ ਥੱਲੇ ਜੀ। ਹੁਣ ਔਰ ਤੁਸੀਂ ਮੈਸੇਜ ਲਾਉਣ ਜਾ ਰਹੇ ਹਾਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਬੜੇ ਪਿਆਰੇ ਜਿਹੜੇ ਮੈਸੇਜ ਨੇ ਤੁਸੀਂ ਭੇਜੇ ਨੇ। ਔਰ ਜਗਸੀਰ ਸਿੰਘ ਸਿੱਧੂ ਜੀ ਉਹਨਾਂ ਨੇ ਫਤਿਹ ਵੀ ਬੁਲਾਈ ਔਰ ਕਹਿੰਦੇ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹ WhatsApp ਤੇ ਸ਼ੇਅਰ ਕਰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਜਸਨਾਜ ਸਿੰਘ ਸੰਤ ਬਾਬਾ ਜਰਨੈਲ ਸਿੰਘ ਪਿੰਡਾਂ ਵਾਲੇ ਜ਼ਿੰਦਾਬਾਦ ਕਹਿੰਦੇ ਨੇ। ਗੁਰਦੇਵ ਸਿੰਘ ਫਤਿਹ ਬੁਲਾਉਂਦੇ ਨੇ। ਫਿਰ ਮਨਜੀਤ ਸਿੰਘ ਖਾਲਸਾ ਜ਼ਿੰਦਾਬਾਦ। ਕਾਲਾ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਆਗਾ ਗੁਲ ਜੀ ਵੀ ਅੱਜ ਆਏ ਨੇ, ਉਹਨਾਂ ਦੇ ਮੈਸੇਜ ਨੇ। ਜਿੱਤ ਸਿੰਘ ਜੀ ਕਹਿੰਦੇ ਨੇ ਹੱਲ ਆਜ਼ਾਦੀ ਰੈਫਰੈਂਡਮ 2020 ਜ਼ਿੰਦਾਬਾਦ। ਗੁਰਮੇਲ ਸਿੰਘ ਜੀ ਵੀ ਆਏ ਨੇ ਔਰ ਸਾਨੂੰ ਕਹਿੰਦੇ ਨੇ ਕਿ ਤੁਸੀਂ ਵੀ ਆਓ। ਡਾਕਟਰ ਸਾਹਿਬ ਵੀ ਆਏ ਨੇ, ਉਹਨਾਂ ਨੇ ਆਪਣੀ ਵੋਟ ਪਾਈ ਹੈ ਔਰ ਆਪਣੀ ਸਿੱਖ ਮਿੰਟ ਦੀ ਜਿਹੜੀ ਹੈ ਉਹ ਥੈਂਕਸ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਔਰ ਮੈਨੂੰ ਵੀ ਕਹਿੰਦੇ ਕਿ ਤੁਸੀਂ ਵੀ ਆਏ ਜੇ ਡਾਕਟਰ ਸਾਹਿਬ ਨਾਲ ਨੈਕਸਟ ਟਾਈਮ ਜਿਹੜੇ ਆਪਣੇ ਸੈਕਰਾਮੈਂਟੋ ਦੇ ਵਿੱਚ ਜਿਹੜੀਆਂ ਵੋਟਸ ਜਿਹੜੀਆਂ ਨੇ ਉਹ ਪੈਣੀਆਂ ਨੇ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਆਉਣ ਦੀ। ਔਰ ਇਸੇ ਤਰ੍ਹਾਂ ਆਗਾ ਗੁਲ ਜੀ ਕਹਿੰਦੇ ਨੇ ਕਿ ਆਲਸੋ ਆਈ ਵਾਂਟ ਟੂ ਥੈਂਕ ਯੂਅਰ TV 84 crew when Guru Nanak Rahdari was being built by did great। ਹਾਂ, ਕੋਈ ਸ਼ੱਕ ਨਹੀਂ ਹੈ। ਔਰ ਜਿਵੇਂ ਮੈਂ ਕਿਹਾ ਜਿਹੜੇ ਸੱਜਣ ਆਏ ਉਹ ਪ੍ਰਮੋਟ ਕਰਦੇ ਨੇ ਕਿ ਭਾਈ ਕਿਵੇਂ ਸਧਾਰਨ ਜਿਹੜਾ ਕੋਈ ਡਿਫਿਕਲਟੀਜ਼ ਨਾ ਹੋਣ ਜਿਹੜੇ ਬਾਹਰੋਂ ਆਉਣ ਵਾਲੇ ਸਿੱਖ ਨੇ। ਸੋ ਇਸ ਵੇਲੇ ਕਾਫੀ ਇਸ ਦੇ ਉੱਤੇ ਪੋਜ਼ਿਟਿਵ। ਹਾਂਜੀ, ਫਿਰ ਫਤਿਹ ਬੁਲਾ ਕੇ ਸਾਨੂੰ ਕਹਿੰਦੇ ਕਿ ਡਾਕਟਰ ਅਮਨਜੀਤ ਸਿੰਘ ਜੀ ਅਤੇ ਮਾਈ ਬਿਊਟੀਫੁਲ ਸਿਸਟਰ ਕੋਰ ਵੈਲਕਮ। ਐਟ ਲੀਸਟ ਸਿੱਖਸ ਐਂਡ ਮੁਸਲਿਮਸ ਬਲੀਵ ਇਨ ਗॉड ਅਲਮਾਈਟੀ ਹੂ ਕੈਨ ਮੂਵ ਮਾਊਂਟੇਨਸ ਇਨ ਏ ਹਾਰਟ ਬੀਟ। ਆਈ ਬਿਨ ਵਰਕਿੰਗ। ਹਾਂ, ਬਿਲਕੁਲ ਬਿਲਕੁਲ। ਇਹ ਤੌਹੀਦ ਦੀ ਜਿਹੜੀ ਸਾਂਝ ਹੈ ਔਰ ਉਸ ਰੱਬ ਦੇ ਉੱਤੇ ਭਰੋਸਾ, ਈਮਾਨ, ਉਹ ਪਹਾੜ ਔਰ ਸਮੁੰਦਰ ਸਭ ਨੂੰ ਖੰਗਾਲਣ ਦੀ ਹਿੰਮਤ ਰੱਖਦੀ ਜੀ। ਔਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ ਪੰਜਾਬ ਹਾਲ ਖਾਲਸਾਨ ਔਰ ਕੁਲਵਿੰਦਰ ਸਿੰਘ ਭਿੰਡਰ ਜੀ ਰਾਜ ਕਰੇਗਾ ਖਾਲਸਾ ਕਹਿੰਦੇ ਨੇ। ਔਰ ਧਰਮ ਸਿੰਘ ਜੀ ਵੀ ਗੁਰੂ ਕਿਰਪਾ ਕਰਨ। ਔਰ ਫਿਰ ਇਸੇ ਤਰ੍ਹਾਂ ਮੈਸੇਜ ਸਤਨਾਮ ਆਹੂਜਾ ਜੀ ਫਤਿਹ ਬੁਲਾਉਂਦੇ ਨੇ ਐਨ ਸੇਖੋ। ਫਿਰ ਇਸੇ ਤਰ੍ਹਾਂ ਜਗਿੰਦਰ ਸਿੰਘ, ਜਿੱਤ ਸਿੰਘ ਜੀ ਵੀ ਆਏ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਡਾਕਟਰ ਕਹਿੰਦੇ ਨੇ ਡਾਕਟਰ ਸਾਹਿਬ ਜਿੱਤ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਤੁਸੀਂ ਕੌਮ ਦੀ ਜਿਹੜੀ ਸੇਵਾ ਕਰਦੇ ਹੋ, ਗੁਰੂ ਲੰਬੀ ਉਮਰ ਕਰੇ ਤੁਹਾਡੀ। ਥੈਂਕ ਯੂ ਸੋ ਮਚ। ਮਿਹਰਬਾਨੀ। ਹਾਂਜੀ, ਤੁਹਾਨੂੰ ਵੀ ਹਿੰਮਤ ਦੇਣ ਔਰ ਇਵੇਂ ਹੀ ਅਸੀਂ ਆਪਣੇ ਭਰਾਵਾਂ ਦੇ ਸਹਾਰੇ ਹੀ ਹੁੰਦੇ ਜੀ। ਐਨ ਸੇਖੋ ਜੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। HS ਗਿੱਲ ਜੀ ਕਹਿੰਦੇ ਨੇ ਇਹ ਤਾਂ ਸੰਤ ਭਿੰਡਰਾਂ ਵਾਲੇ ਦੀ ਜੀ ਫੋਟੋ ਵੀ ਨਹੀਂ ਲੱਗਣ ਦਿੰਦਾ ਸੀ। ਹਾਂ ਹਾਂ, ਉਹੀ ਸਾਰਾ ਅਸੀਂ ਵੇਰ ਵਿੱਚ ਦੱਸਿਆ ਵੀ ਹੈ ਕੌਣ। ਹਾਂਜੀ। ਨਿਹੰਗ ਸਿੰਘ ਜੀ always great analysis, great program, thanks ਜੀ। ਐਂਡ ਸੁਰਮੁਖ ਮੁੰਦਰਾ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਹਰਨਿੰਦਰ ਪਾਲ ਸਿੰਘ ਸਰੋਂ, ਬਲਦੇਵ ਸਿੰਘ ਬਾਜਵਾ, ਪਿੰਦਾ ਸਿੰਘ ਰਿਆਣਾ ਔਰ ਪੰਜਾਬੀ ਪਿੰਡ, ਡਾਕਟਰ ਪਰਮਜੀਤ ਸਿੰਘ ਸਮਰਾ, ਬੈਸਟ 13 ਗੁਰਪ੍ਰੀਤ ਬਰਾੜ, ਕੁਲਦੀਪ ਕੌਰ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਲਖਵਿੰਦਰ ਸਿੰਘ ਪੰਨੂ, ਸਤਨਾਮ ਸਿੰਘ। ਫਿਰ ਇਸੇ ਤਰ੍ਹਾਂ ਬੈਸਟ 113 ਗੁਰਮੁਖ ਸਿੰਘ ਗੁਰਮੁਖ। ਐਂਡ ਫਿਰ ਇਸੇ ਸਤਨਾਮ ਢਿੱਲੋਂ। ਫਿਰ ਹੈਗੇ ਆ ਖਾਲਸਾ ਦੇਸ਼ ਪੰਜਾਬ, ਅਮਰਜੀਤ ਸੈਣੀ, AS ਬਾਗੀ। ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ, ਬਲਜੀਤ ਫਰੈਚ ਐਂਡ ਇੰਦਰ ਸਿੰਘ ਸੰਧੂ ਸਾਰੇ ਸਾਨੂੰ ਫਤਿਹ ਬੁਲਾਉਂਦੇ ਨੇ। ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ। ਸਭ ਤੋਂ ਬਹੁਤ ਸ਼ੁਕਰੀਆ ਜੀ। ਹੁਣ ਮੈਂ ਫੇਸਬੁੱਕ ਤੇ ਆਂਦਾ ਭੈਣ ਜੀ ਮਨਦੀਪ ਕੌਰ ਬਰਾੜ, ਉਹਨਾਂ ਨੇ ਲਿਖਿਆ ਭੰਡ ਦੇ ਹੱਥਾਂ ਵਿੱਚ ਪੰਜਾਬ ਦੇ ਕੇ ਹੁਣ ਭੁਗਤ ਰਹੇ ਹਾਂ। ਸਿੱਖਾਂ ਨਾਲ ਕੀਤਾ ਤਾਂ ਬਾਕੀ ਸਰਕਾਰਾਂ ਨੇ ਵੀ ਇਹੀ ਕੁਝ ਹੈ, ਪਰ ਹੁਣ ਤਾਂ ਬਿਲਕੁਲ ਖੁੱਲ੍ਹ ਕੇ ਸਾਹਮਣੇ ਆ ਕੇ ਕੇਂਦਰ ਹਿੰਦੂਤਵੀ ਸਰਕਾਰ ਸਿੱਖਾਂ ਨੂੰ ਖਤਮ ਕਰਨ ਦੀ ਚੁਣੌਤੀ ਦੇ ਰਹੀ ਹੈ।
ਪਰ ਫਿਰ ਵੀ ਪਤਾ ਨਹੀਂ ਕਿਉਂ ਹਾਲੇ ਵੀ ਕੁਝ ਤਬਕਾ ਸਿੱਖਾਂ ਦਾ ਭਾਰਤ ਮਾਤਾ ਦੇ ਪੁੱਤਰ ਬਣ ਕੇ ਹੀ ਰਹਿਣਾ ਚਾਹੁੰਦੇ ਹਨ। ਇਹ ਸਾਰੇ ਬੇਜ਼ਮੀਰੇ ਔਰ ਜਿਹੜੇ ਨੇ ਉਹ ਇਹਨਾਂ ਨੂੰ ਆਪਣੇ ਆਪੇ ਦਾ ਹੀ ਅਹਿਸਾਸ ਨਹੀਂ ਹੈ। ਅਸੀਂ ਆਪਣੀਆਂ ਜ਼ਮੀਰਾਂ ਨੂੰ ਜਿਹੜਾ ਉਹ ਜਾਗਦੇ ਰੱਖੀਏ ਔਰ ਜ਼ੁਲਮ ਦੇ ਖਿਲਾਫ ਲੜਨ ਦੀ ਅੱਗੋਂ ਟ੍ਰੇਨਿੰਗ ਆਪਣੇ ਬੱਚਿਆਂ ਨੂੰ ਵੀ ਦਈਏ। ਇਸ ਕਿਸਮ ਦੇ ਰਜਿਸਟਰਡ ਬੇਈਮਾਨ ਜਿਹੜੇ ਨੇ ਉਹ ਨਾਲ ਹੀ ਰਹਿਣੇ। ਅੱਛਾ। ਕਮਲ ਸਿੰਘ ਕਹਿੰਦੇ ਨੇ ਕਿਸੇ ਵੀ ਕਾਰਜ ਦੀ ਸਫਲਤਾ ਜਾਂ ਪ੍ਰਫੁੱਲਤਾ ਲਈ ਸਪਸ਼ਟਤਾ, ਪਰਪੱਕਤਾ ਤੇ ਵਚਨਬੱਧਤਾ ਚਾਹੀਦੀ ਹੁੰਦੀ ਹੈ, ਜੋ ਅਕਾਲੀ ਨੇਤਾਵਾਂ ਵਿੱਚ ਕਦੇ ਨਹੀਂ ਹੋਈ। ਤੁਸੀਂ ਦੇਖੋ ਕਿ ਇੱਕ ਪਾਸੇ ਸ਼ਿਬੂ ਸੋਰੇਨ ਦਾ ਮੁੰਡਾ ਹਿਮੰਤ ਸੋਰੇਨ ਇੱਕ ਆਦੀਵਾਸੀ ਤਾਂ ਆਪਣੇ ਲੋਕਾਂ ਲਈ ਖੜਿਆ ਤੇ ਦਿੱਲੀ ਅੱਗੇ ਝੁਕਿਆ ਨਹੀਂ ਤੇ ਗ੍ਰਿਫਤਾਰੀ ਦੇਣ ਨੂੰ ਤਰਜੀਹ ਦਿੱਤੀ। ਦੂਜੇ ਪਾਸੇ ਕਾਲੀ ਆਗੂਆਂ ਨੂੰ, ਕਾਲੀ ਲਿਖਿਆ ਉਹਨਾਂ ਨੇ, ਕਾਲੀ ਨੂੰ 47 ਤੋਂ ਹੁਣ ਤੱਕ ਕੁੱਤੇ ਝਾਕ ਹੀ ਲੱਗੀ ਰਹਿੰਦੀ ਹੈ ਤੇ ਪੂਛ ਲਾਉਂਦੇ ਰਹਿੰਦੇ ਨੇ ਕਿ ਕਦੋਂ ਦਿੱਲੀ ਕੋਈ ਟੁਕੜਾ ਸੁੱਟੇ। ਦੁਆਬੇ ਵਿੱਚ ਇਸ ਆਦਤ ਨੂੰ ਕੁੱਤੇ ਝਾਕ ਹੀ ਕਹਿੰਦੇ ਹਨ। ਜੋ ਵੀ ਸਿੱਖ ਕਹਿੰਦੇ ਹਨ ਕਿ ਸਾਨੂੰ ਸਾਡੇ ਨੇਤਾ ਧੋਖਾ ਦੇ ਜਾਂਦੇ ਹਨ, ਅਸੀਂ ਕਿਸ ਨਾਲ ਤੁਰੀਏ, ਉਹਨਾਂ ਨੂੰ ਹੋਰ ਵਿਦਵਤਾ ਵਿੱਚ ਪੈਣ ਨਾਲੋਂ ਸਿਰਫ ਇਹੀ ਦੇਖ ਲੈਣਾ ਚਾਹੀਦਾ ਹੈ ਕਿ ਇਸ ਨੇਤਾ ਵਿੱਚ ਸਰਕਾਰਾਂ ਪ੍ਰਤੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਪ੍ਰਤੀ ਕੁੱਤੇ ਝਾਕ ਹੈ ਜਾਂ ਨਹੀਂ। ਹਾਂ, ਇਹ ਜੇ ਗੁਰੂ ਸਾਹਿਬ ਵੱਲ ਹੋਵੇ ਤਾਂ ਇਹ ਇੱਕ ਬਹੁਤ ਵੱਡਾ ਗੁਣ ਹੈ। ਬਿਲਕੁਲ ਕਮਲ ਸਿੰਘ ਜੀ, ਤੁਸੀਂ ਠੀਕ ਫਰਮਾਇਆ। ਇਹ ਜਿਹੜੀ ਕੁੱਤੇ ਝਾਕ ਵਾਲੇ ਨੇ, ਬਿਲਕੁਲ ਇਹ ਠੀਕ ਫਰੇਜ਼ ਹੈ। ਔਰ ਇਹ ਕੌਰ ਰਵਿੰਦਰ ਲਿਖਦੇ ਨੇ, ਮਾਂ ਬੋਲੀ ਪੰਜਾਬੀ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ। ਪ੍ਰਭਦਿਆਲ ਸਿੰਘ ਉਹ ਕਹਿੰਦੇ ਨੇ ਕਿ ਵੀ ਬਹੁਤ ਸੰਦ ਹੈ ਅੱਜ ਕੱਲ੍ਹ ਗੁਰਦੁਆਰਿਆਂ ਵਿੱਚ, ਸਰਕਾਰੀ ਸੰਦ, ਉਹ ਕਰਨਲ ਹਰਸਿਮਰਨ ਦੇ ਹਵਾਲੇ ਨਾਲ। ਮੁਹੰਮਦ ਅਨਵਰ ਔਰ ਦਵਿੰਦਰ ਸੰਧੂ, ਖਾਲਿਸਤਾਨ ਜ਼ਿੰਦਾਬਾਦ। ਕਿਰਪਾਲ ਸਿੰਘ ਚੀਮਾ ਰੈਗੂਲਰਲੀ ਜਿਹੜੇ ਸਾਡੇ ਵਿਊਅਰ ਨੇ ਔਰ ਲਿਖਦੇ ਵੀ ਨੇ, ਉਹਨਾਂ ਨੇ ਕਿਹਾ ਖਾਲਸਾ ਰਾਜ ਦੇ ਆਗਮਨ ਨਾਲ ਇਸ ਧਰਤੀ ਤੇ ਮਨੁੱਖਤਾ ਦੇ ਨਵੇਂ ਜੀਵਨ ਦੀ ਆਰੰਭਤਾ ਹੋਵੇਗੀ, ਜਿੱਥੇ ਸਹੀ ਅਰਥਾਂ ਵਿੱਚ ਸੱਚੇ ਲੋਕਤੰਤਰ ਦਾ ਗਠਨ ਖਾਲਸਾਈ ਸਿਧਾਂਤਾਂ ਦੇ ਆਧਾਰ ਤੇ ਬਣਾਇਆ ਜਾਵੇਗਾ। ਜਿਸ ਰਾਜ ਦੀ ਸਥਾਪਨਾ ਅਪ੍ਰੈਲ 1699 ਵਿੱਚ ਕਲਗੀਆਂ ਵਾਲੇ ਦਸ਼ਮੇਸ਼ ਪਾਤਸ਼ਾਹ ਜੀਆਂ ਨੇ ਆਪ ਕੀਤੀ ਹੈ, ਜਿਸ ਰਾਜ ਦੀਆਂ ਨੀਹਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਬਣਾਈਆਂ ਗਈਆਂ ਨੇ ਤੇ ਜਿਸ ਖਾਲਸੇ ਦੇ ਰਾਜ ਦੇ ਨਿਰਮਾਣ ਵਿੱਚ ਹਜ਼ਾਰਾਂ ਲੱਖਾਂ ਸਿੰਘ ਸਿੰਘਣੀਆਂ, ਯੋਧਿਆਂ ਤੇ ਸੂਰਮਿਆਂ ਦੇ ਸਿਰ ਲੱਗੇ ਹੋਏ ਹਨ। ਸ਼ੀਸ਼ੇ ਮੂਹਰੇ ਖੜ ਕੇ ਉਹਨਾਂ ਸਿੰਘਾਂ ਸਿੰਘਣੀਆਂ ਦੇ ਚਿਹਰਿਆਂ ਵਿੱਚ ਝਲਕਦੀ ਆਪਣੇ ਰਾਜ ਦੀ ਆਜ਼ਾਦੀ ਨੂੰ ਆਪਣੇ ਅੰਦਰ ਜ਼ਰੂਰ ਮਹਿਸੂਸ ਕਰਿਆ ਕਰੋ ਭਾਈ। ਗੁਰੂ ਦੇ ਨਾਦੀ ਧੀਓ ਪੁੱਤਰੋ, ਆਪਣੇ ਅਸਲੀ ਤੇ ਖਾਸ ਰਾਜਿਆਂ ਵਾਲੇ ਚਿਹਰਿਆਂ ਨੂੰ ਪਛਾਣੋ ਭਾਈ, ਕਿਉਂਕਿ ਇਹੀ ਤੁਹਾਡੀ ਤੇ ਸਾਰਿਆਂ ਦਾ ਅਸਲ ਸਦੀਵੀ ਸੱਚ ਹੈ। ਗੁਰਮੁਖ ਹੋ ਜਾਣਾ ਆਜ਼ਾਦੀ ਹੈ, ਮਨਮੁਖ ਹੋ ਜਾਣਾ ਗੁਲਾਮੀ ਹੈ ਤੇ ਇਸ ਦਾ ਫੈਸਲਾ ਵੀ ਤੁਸੀਂ ਹੀ ਕਰਨਾ ਹੈ ਭਾਈ, ਆਜ਼ਾਦੀ ਜਾਂ ਗੁਲਾਮੀ। ਰਾਜਵਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ, ਇੰਟੈਂਟ ਇਜ਼ ਕਲੀਅਰ। ਟੈਰਰਿਸਟ ਇੰਡੀਅਨ ਸਟੇਟ ਵਾਂਟ ਟੂ ਡਰਾ ਲਾਈਨਸ ਬਿਟਵੀਨ ਬਾਬਾ ਦੀਪ ਸਿੰਘ ਜੀ ਐਂਡ ਬਾਬਾ ਜਰਨੈਲ ਸਿੰਘ ਜੀ। ਬਿਲਕੁਲ ਉਹਨਾਂ ਨੇ ਉਹ ਜਿਹੜੀ ਹਿਸਟਰੀ ਦਾ ਜਿਹੜੇ ਦੋ ਪੋਲ ਜਿਹੜੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਔਰ ਉੱਥੋਂ ਹੀ ਪ੍ਰੇਰਨਾ ਨਿਕਲਦੀ ਹੈ, ਉਹਨਾਂ ਨੂੰ ਕੱਟ ਆਫ ਕਰਨਾ ਚਾਹੁੰਦੇ ਨੇ। ਸੋਹਣ ਸਿੰਘ ਮਾਇਲ, ਜਸਵੀਰ ਸਿੰਘ, ਬਿੱਲਾ ਨੀਲਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪ੍ਰਸ਼ਾਦ ਤੋਂ ਬਚ ਕੇ ਰਾਹ ਦੇ ਏਜੰਟ, ਅੱਛਾ ਹਾਂ, ਉਹਨਾਂ ਨੇ ਵਾਰਨ ਕੀਤਾ, ਨਹੀਂ ਬਿੱਲਾ ਨੀਲਾ ਜੀ ਇਹ ਫਿਕਰ ਕਰਨ ਦੀ ਲੋੜ ਨਹੀਂ, ਸਾਡੇ ਜਾਣੂ ਹਲਕਿਆਂ ਚੋਂ ਨੇ। ਜਗਤਾਰ ਸਿੰਘ ਜੌਲ ਉਹ ਲਿਖਦੇ ਨੇ, ਡਾਕਟਰ ਸਾਹਿਬ, ਲੱਖਾ ਤੇ ਭਾਨਾ ਇਹ ਸਭ ਪੋਲੀਟੀਕਲ ਬਾਜ਼ ਬੰਦੇ ਨੇ। ਦੀਪ ਸਿੱਧੂ ਇੱਕ ਸੱਚਾ ਸੁੱਚਾ ਪੰਜਾਬ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਸੀ, ਪਰ ਇਹਨਾਂ ਲੁੱਚਿਆਂ ਉਹਦਾ ਸਾਥ ਨਹੀਂ ਦਿੱਤਾ। ਤੁਸੀਂ ਠੀਕ ਕਹਿ ਰਹੇ ਹੋ, ਮੈਂ ਸ਼ਾਇਦ ਇੰਨੀ ਸਖਤ ਲੈਂਗੁਏਜ ਤਾਂ ਨਾ ਇਸਤੇਮਾਲ ਕਰਾਂ, ਪਰ ਇਹ ਲਿਮਿਟਿਡ ਦਾਇਰੇ ਦੇ ਵਿੱਚ ਹੀ ਤੁਸੀਂ ਇਹਨਾਂ ਨੂੰ ਦੇਖਦੇ ਹੋ। ਔਰ ਅੱਜ ਕੱਲ੍ਹ ਕਿਉਂਕਿ ਭਾਨੇ ਸਿੱਧੂ ਦਾ ਕਾਫੀ ਜ਼ਿਕਰ ਹੈ, ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵੀ ਹਾਊਸ ਅਰੈਸਟ, ਪ੍ਰੋਟੈਸਟ ਹੀ ਹੈ ਉਹ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹ ਦੀਪ ਸਿੱਧੂ ਜਾਂ ਉਸ ਲੈਵਲ ਦਾ ਤਾਂ ਇਹਨਾਂ ਨਾਲ ਕੋਈ ਕੰਪੈਰੀਜ਼ਨ ਹੀ ਨਹੀਂ ਹੈ। ਲੇਕਿਨ ਈਵਨ ਇਸ ਲੈਵਲ ਤੇ ਵੀ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਹਕੂਮਤ ਟੋਲਰੇਟ ਕਰਨ ਨੂੰ ਤਿਆਰ ਨਹੀਂ ਹੈ। ਇਹ ਮੇਨ ਇਹਦਾ ਸਬਜੈਕਟ ਹੈ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ, ਉਹਨਾਂ ਕਿਹਾ ਜੀ, ਟਾਈਮ ਹੈਜ਼ ਕਮ, ਟੈਰਰਿਸਟ ਇੰਡੀਅਨ ਸਟੇਟ ਇਜ਼ ਰੀਪਿੰਗ ਵਾਟ ਇਟ ਸੋਡ
all this time ਕਲਾ ਵਰਤ ਰਹੀ ਹੈ। another sale of GE technology put on hold by US। ਇਹ ਖਬਰ ਵੀ ਮੈਂ ਆਂਦੇ ਆਂਦੇ ਦੇਖੀ, ਪਰ ਉਹ ਦੂਸਰੇ ਇਸ ਖਬਰ ਦੇ ਉੱਤੇ ਮੇਰਾ ਫੋਕਸ ਸੀ। ਅੱਛਾ। ਇਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ ਔਰ ਕਰਾਂਗੇ। ਪ੍ਰਭਦਿਆਲ ਸਿੰਘ, ਮੁਹੰਮਦ ਅਨਵਰ, ਉਹਨਾਂ ਨੇ ਵੀ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਕਿਹਾ। ਜੀ। ਔਰ ਮੈਂ ਹੁਣ ਵਕਤ ਵੱਲ ਦੇਖ ਰਿਹਾ, ਅੱਜ ਅਸੀਂ ਗੁਰਬਾਣੀ ਵਿਚਾਰ ਦੀ ਮਾਫੀ ਚਾਹੁੰਦੇ ਔਰ ਕੱਲ ਨੂੰ ਕੰਟੀਨਿਊ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖ।